ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਮਰੀਕਾ ਤੇ ਕੈਲੀਫੋਰਨੀਆ ਦੀ ਖਬਰਾਂ ਦਾ ਬੁਲੇਟਿਨ, ਸ਼ਾਮ ਦਾ ਅਪਡੇਟ। ਕੈਲੀਫੋਰਨੀਆ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 9 ਤਰੀਕ ਆ ਅਤੇ ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਐਕਟਰ ਤੇ TV ਹੋਸਟ ਬੌਬ ਸੈਗਟ, ਜਿਸ ਦੀ ਨਵੰਬਰ 2021 ਦੇ ਵਿੱਚ ਮੌਤ ਹੋ ਗਈ ਸੀ, ਉਹਦੀ ਹੁਣ ਜਿਹੜੀ ਔਰੇਂਜ ਕਾਉਂਟੀ ਦੇ ਜਿਹੜੇ ਹੈਗੇ ਆ ਸ਼ੈਰਿਫ ਆਫਿਸ ਤੋਂ ਇਨਵੈਸਟੀਗੇਟਰ ਵੱਲੋਂ ਰਿਪੋਰਟ ਆਈ ਆ ਪਈ ਕਿਸੇ ਤਰ੍ਹਾਂ ਦਾ ਫਾਉਲ ਪਲੇ ਨਹੀਂ ਸੀ ਅਤੇ ਨਾ ਹੀ ਉਸਨੇ ਕਿਸੇ ਤਰ੍ਹਾਂ ਦੀ ਕੋਈ ਡਰੱਗ ਜਾਂ ਡਰਿੰਕ ਕੀਤੀ ਹੋਈ ਸੀ। ਪਰ ਕਹਿੰਦੇ ਪਈ ਸੌਣ ਤੋਂ ਪਹਿਲਾਂ ਉਸ ਦਾ ਸਿਰ ਕਿਸੇ ਚੀਜ਼ ਦੇ ਵਿੱਚ ਵੱਜਿਆ ਅਤੇ ਹੈਡ ਟਰੋਮਾ ਕਰਕੇ ਜਿਹੜੀ ਆ ਉਸ ਦੀ ਮੌਤ ਹੋ ਗਈ ਸੀ। ਸੋ ਇਸ ਨੂੰ ਐਜ਼ ਏ ਐਕਸੀਡੈਂਟਲ ਡੈਥ ਜਿਹੜਾ ਆ ਆਫੀਸ਼ੀਅਲਸ ਵੱਲੋਂ ਦੱਸਿਆ ਗਿਆ ਆ। ਕਿਸੇ ਤਰ੍ਹਾਂ ਦੀ ਡਰੱਗ ਜਾਂ ਅਲਕੋਹਲ ਇਹਦੇ ਵਿੱਚ ਇਨਵੋਲਵ ਨਹੀਂ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਅੱਜ ਜਿਹੜੇ ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਨੇ ਜਿਹੜਾ ਪੇਡ ਟਾਈਮ ਆਫ ਨੂੰ ਲੈ ਕੇ ਜਿਹੜਾ ਬਿੱਲ ਸੀਗਾ ਉਸ ਦੇ ਉੱਤੇ ਸਾਈਨ ਕਰ ਦਿੱਤੇ ਹੈਗੇ ਆ। ਹੁਣ ਇਸ ਸਾਲ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਕੈਲੀਫੋਰਨੀਆ 'ਚ ਕਰਨ ਵਾਲੇ ਕੰਮ ਹੈਗੇ ਨੇ, ਉਹ COVID-19 ਦੇ ਕਰਕੇ ਜੇ ਕੋਈ ਬਿਮਾਰ ਹੋਇਆ ਆ, ਉਹ ਸਪਲੀਮੈਂਟਲ ਸਿਕ ਲੀਵ ਦੇ ਲਈ ਜਿਹੜਾ ਅਪਲਾਈ ਕਰ ਸਕੇਗਾ, ਉਸ ਦੇ ਲਈ ਐਲੀਜੀਬਲ ਹੋ ਸਕੂਗਾ। ਉਹਨਾਂ ਨੇ ਜਿਹੜਾ ਕਿਹਾ ਵੀ ਕੋਈ ਵੀ ਬਿਜ਼ਨਸਿਸ ਜਿਹੜੇ ਇੱਦਾਂ ਕੰਮ ਨਹੀਂ ਕਰ ਸਕਦੇ ਅਤੇ ਜਿਹੜੀਆਂ ਸਿਕ ਲੀਵਸ ਆ ਉਹ ਫਾਊਂਡੇਸ਼ਨਲ ਆ। ਇਹ ਜਿਹੜੀਆਂ ਚੀਜ਼ਾਂ ਚਾਹੀਦੀਆਂ ਆ ਅਤੇ ਲੋਕ ਤੰਦਰੁਸਤ ਜਿਹੜੇ ਉਹ ਰਹਿਣ। ਸੋ ਇਹ ਹੁਣ ਜਿਹੜੇ ਗਵਰਨਰ ਆ, ਉਹਨਾਂ ਨੇ ਅੱਜ ਜਿਹੜੀ ਸਾਈਨਿੰਗ ਸੈਰੇਮਨੀ ਆ ਉਹ ਇਸ ਦੇ ਉੱਤੇ ਰੱਖੀ ਸੀ। ਪਿਛਲੇ ਸਾਲ ਵੀ ਅਜਿਹੀ ਹੀ ਸਿਕ ਲੀਵਸ ਦੀ ਆਪਸ਼ਨ ਆ ਉਹ ਕੋਵਿਡ ਕਰਕੇ ਪੀੜਤ ਲੋਕਾਂ ਦੇ ਲਈ ਰੱਖੀ ਗਈ ਸੀ। ਹੁਣ ਇਹ ਅਸੈਂਬਲੀ ਬਿੱਲ 84 ਦੇ ਤਹਿਤ ਇਸ ਸਾਲ ਦੇ ਵਿੱਚ ਵੀ ਇਹ ਅਪਲਾਈ ਹੋਊਗਾ। ਕਹਿੰਦੇ ਵੀ ਇਹ ਜਿਹੜਾ ਨਵਾਂ ਲਾਅ ਆ ਇਹ ਉਹਨਾਂ ਦੇ ਉੱਤੇ ਹੀ ਅਪਲਾਈ ਹੋਊਗਾ ਜਿਨ੍ਹਾਂ ਦੇ 26 ਜਾਂ ਉਸ ਤੋਂ ਵੱਧ ਇੰਪਲੋਈ ਜਿਹੜੇ ਉਹ ਹੋਣਗੇ ਅਤੇ ਕਵਰ ਕਰਨਗੇ ਉਹਨਾਂ ਵਰਕਰਸ ਨੂੰ ਜਿਹੜੇ ਕੰਮ ਦੇ ਉੱਤੇ ਆਉਣ ਦੇ ਵਿੱਚ ਅਸਮਰਥ ਹੋਣਗੇ ਕੋਵਿਡ ਦੇ ਕਰਕੇ, ਜਿਹੜੇ ਉਹਦੇ ਨਾਲ ਰਿਲੇਟਿਡ ਰੀਜ਼ਨਸ ਦੇ ਕਰਕੇ। ਸੋ 26 ਤੋਂ ਘੱਟ ਇੰਪਲੋਈ ਵਾਲੇ ਜਿਹੜੇ ਇੰਪਲੋਈਜ਼ ਵਾਲੇ ਜਿਹੜੇ ਇੰਪਲੋਇਰਸ ਆ ਜਾਂ ਉੱਥੇ ਕਰਨ ਵਾਲੇ ਕਾਮਿਆਂ ਦੇ ਲਈ ਇਹ ਜਿਹੜੀ ਛੁੱਟੀ ਦਾ ਜਿਹੜੀ ਆਪਸ਼ਨ ਆ ਉਹ ਨਹੀਂ ਹੋਵੇਗੀ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਸਵੇਰੇ ਵੀ ਆਪਾਂ ਡਿਸਕਸ ਕੀਤਾ ਸੀ ਅਪਡੇਟ ਅਮਰੀਕਾ ਦੇ ਵਿੱਚ ਸਟੇਟ ਆਫ ਕੈਲੀਫੋਰਨੀਆ ਇਨਡੋਰ ਮਾਸਕ ਰਿਕੁਆਇਰਮੈਂਟ ਉਠਾਉਣ ਚੱਲੀ ਹੈਗੀ ਆ। ਫਰਵਰੀ 15 ਤੋਂ ਬਾਅਦ ਗਵਰਨਰ ਦੇ ਹਿਸਾਬ ਨਾਲ ਇਸ ਮੈਂਡੇਟ ਨੂੰ ਰਿਨਿਊ ਨਹੀਂ ਕੀਤਾ ਜਾਊਗਾ। ਸੋ ਫਰਵਰੀ 15 ਤੋਂ ਬਾਅਦ ਤੁਸੀਂ ਇਨਡੋਰ ਮਾਸਕ ਰਿਮੂਵ ਕਰ ਸਕਦੇ ਆ। ਕੁਛ ਕੰਡੀਸ਼ਨਸ ਰੱਖੀਆਂ ਗਈਆਂ, ਪਰ ਇੱਕ ਕਾਉਂਟੀ ਜਿਹੜੀ ਸੈਂਟਾ ਕਲਾਰਾ ਆ, ਜਿੱਥੇ ਆਪਣਾ ਪੰਜਾਬੀ ਰੇਡੀਓ USA ਦਾ ਮੇਨ ਸਟੂਡੀਓ ਆ ਸੈਨ ਹੋਜ਼ੇ 'ਚ, ਇਹਨਾਂ ਦੇ ਜਿਹੜੇ ਹੈਲਥ ਆਫੀਸ਼ੀਅਲਸ ਆ ਉਹਨਾਂ ਨੇ ਕਿਹਾ ਵੀ ਅਸੀਂ ਇਹ ਕੰਡੀਸ਼ਨ ਨਹੀਂ ਰਿਮੂਵ ਕਰਨ ਜਾ ਰਹੇ। ਬਾਕੀ ਜਿਹੜੇ ਆ ਅੱਜ ਅਲਾਮੀਡਾ, ਕੋਂਟਰਾ ਕੋਸਟਾ, ਮਰੀਨ, ਮੋਨਰੇ, ਨੈਪਾ, ਸੈਨ ਫਰਾਂਸਿਸਕੋ, ਸੈਨ ਮਟਿਓ, ਸੈਂਤਾ ਕਰੂਜ਼, ਸੁਲਾਨੋ, ਸੁਨਾਮਾ, ਸੈਨ ਬਨੀਟੋ, ਇਹ ਸਾਰੇ ਕਾਉਂਟੀਜ਼ ਅਤੇ ਸਿਟੀ ਆਫ ਬਰਕਲੇ ਨੇ ਅਨਾਊਂਸ ਕੀਤਾ ਵੀ ਉਹ ਮਾਸਕ ਦੀ ਰਿਕੁਆਇਰਮੈਂਟ ਨੂੰ
ਲਿਫਟ ਕਰਨ ਜਾ ਰਿਹਾ ਹੈ ਫਰਵਰੀ 16 ਤੋਂ। ਪਰ ਕਈ ਜਗ੍ਹਾ ਦੇ ਉੱਤੇ ਸਕੂਲਸ ਦੇ ਵਿੱਚ ਬੱਚਿਆਂ ਕੋਲ ਰਿਕੁਆਇਰਡ ਆ। ਸੈਂਟਾ ਕਰੂਜ਼ ਕਾਉਂਟੀ ਨੇ ਇਹ ਕਿਹਾ K through 12 ਸਕੂਲ ਜਿਹੜੇ ਆ ਉੱਥੇ ਇਹ ਰਿਕੁਆਇਰਡ ਹੋਊਗੀ। ਤੇ ਸੈਂਟਾ ਕਲਾਰਾ ਕਾਉਂਟੀ ਦਾ ਹਜੇ ਨਹੀਂ ਪਤਾ ਵੀ ਕਦੋਂ ਉਹ ਲਿਫਟ ਕਰਨ। ਹੈਲਥ ਡਾਇਰੈਕਟਰ ਡਾਕਟਰ ਸਾਰਾ ਕੋਡੀ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ। ਸੋ ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਲਾਸ ਐਂਜਲਸ ਕਾਉਂਟੀ ਦੇ ਹੈਲਥ ਆਫੀਸ਼ੀਅਲਸ ਨੇ ਇਹ ਕਿਹਾ ਵੀ ਹਜੇ ਉਹ ਜਿਹੜੀ ਮਾਸਕ ਦੀ ਰਿਕੁਆਇਰਮੈਂਟ ਆ ਉਸ ਨੂੰ ਰੱਖਣਾ ਚਾਹੁੰਦੇ ਹੈਗੇ ਆ, ਕਿਉਂਕਿ ਆਪਾਂ ਨੂੰ ਪਤਾ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਜਿਹੜੇ ਕੇਸ ਆਏ ਸੀਗੇ। ਪਰ ਕੁਛ ਕੁ ਜਿਸ ਤਰ੍ਹਾਂ ਤੁਸੀਂ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਹੈਗੇ ਆ, ਉੱਥੇ ਤੁਹਾਨੂੰ ਜਿਹੜਾ ਮਾਸਕ ਪਾਉਣਾ ਪਊਗਾ। ਜੀ, ਜਿਹੜੇ ਸਾਰਾ ਖੋਡੀ ਹੈਗੇ ਆ ਸੈਂਟਾ ਕਲਾਰਾ ਕਾਉਂਟੀ ਦੇ ਹੈਲਥ ਆਫਿਸਰ, ਉਹਨਾਂ ਨੇ ਕਿਹਾ ਵੀ ਉਹ ਤਕਰੀਬਨ 1 ਮਹੀਨਾ ਜਿਹੜੀ ਸਟੇਟ ਦੀ ਡੈਡਲਾਈਨ ਹੈਗੀ ਆ ਮਾਸਕ ਪਾਉਣ ਵਾਲੀ, ਉਸ ਤੋਂ ਉੱਤੇ ਜਿਹੜੀ ਉਹ ਚੱਲ ਸਕਦੇ ਹੈਗੇ ਨੇ। ਉਧਰ ਯੋਲੋ ਕਾਉਂਟੀ ਨੇ ਵੀ ਇਹ ਕਿਹਾ ਆ ਵੀ ਜਿਹੜਾ ਮਾਸਕ ਮੈਂਡੇਟ ਆ ਉਹ ਵੀ 15 ਫਰਵਰੀ ਨੂੰ ਖਤਮ ਹੋਣ ਜਾ ਰਿਹਾ ਹੈਗਾ। ਕਹਿੰਦੇ ਵੀ ਕੋਵਿਡ-19 ਦੀ ਸਿਚੁਏਸ਼ਨ ਉਹ ਹੁਣ ਕਾਫੀ ਤਬਦੀਲ ਹੋ ਚੁੱਕੀ ਆ। ਇਸੇ ਤਹਿਤ ਜੇ ਗੱਲ ਕਰਦੇ ਜਾਈਏ, ਗਵਰਨਰ ਨਿਊਸਮ ਆ, ਉਹਨਾਂ ਨੇ ਅੱਜ ਇਹ ਐਲਾਨ ਕੀਤਾ ਆ ਵੀ ਉਹ ਜਲਦ ਹੀ ਐਂਡੈਮਿਕ ਪਲਾਨ ਅਨਾਊਂਸ ਕਰਨ ਜਾ ਰਹੇ ਆ, ਜਿਸ ਦੇ ਨਾਲ ਜਿਹੜੀਆਂ ਮਾਸਕ ਦੀਆਂ ਰਿਕੁਆਇਰਮੈਂਟ ਖਾਸ ਕਰਕੇ ਸਕੂਲਸ ਦੇ ਵਿੱਚ ਆ, ਉਹਨਾਂ ਵਿੱਚ ਵੀ ਤਬਦੀਲੀ ਆਵੇਗੀ। ਸੋ ਇਹ ਜਿਹੜਾ ਉਹਨਾਂ ਨੇ ਐਲਾਨ ਕੀਤਾ, ਕਹਿੰਦੇ ਵੀ ਇਨ ਅ ਮੈਟਰ ਆਫ ਡੇਜ਼, ਕੁਛ ਹੀ ਦਿਨਾਂ ਦੇ ਵਿੱਚ ਇਹ ਪਲਾਨ ਆ ਉਹ ਅਨਾਊਂਸ ਕੀਤਾ ਜਾਊਗਾ। ਕੈਲੀਫੋਰਨੀਆ ਬਲੂ ਪ੍ਰਿੰਟ ਦੇ ਤਹਿਤ ਇਹ ਵੱਖ-ਵੱਖ ਥਾਵਾਂ ਦੇ ਉੱਤੇ ਆ ਜਾ ਰਹੇ ਨੇ, ਤੇ ਉਹਨਾਂ ਨੇ ਹੀ ਜਿਹੜੇ ਸਿਕ ਲੀਵ ਵਾਲਾ ਵੀ ਲੈਜਿਸਲੇਸ਼ਨ ਅਸਾਈਨ ਕੀਤਾ, ਤੇ ਨਾਲ ਹੀ ਇਹ ਕਿਹਾ ਵੀ ਇਸ ਪੈਂਡੈਮਿਕ ਨੂੰ ਹੁਣ ਜਲਦ ਹੀ ਇੱਕ ਹਿਸਾਬ ਦੇ ਨਾਲ ਐਂਡੈਮਿਕ ਜਿਹੜਾ ਉਹ ਘੋਸ਼ਿਤ ਕੀਤਾ ਜਾ ਸਕਦਾ ਹੈ। ਜਨਵਰੀ ਮਹੀਨੇ ਦੇ ਵਿੱਚ ਵੀ ਉਹਨਾਂ ਨੇ ਇਸ ਦਾ ਜਿਹੜਾ ਪਲਾਨ ਆ ਉਸ ਦੇ ਬਾਰੇ ਇੱਕ ਹਿਸਾਬ ਦੇ ਨਾਲ ਗੱਲਾਂ ਥੋੜ੍ਹੀਆਂ ਕੀਤੀਆਂ ਸੀਗੀਆਂ। ਕਹਿੰਦੇ ਵੀ ਹਰ ਇੱਕ ਦੇ ਆਪੋ ਆਪਣੇ ਓਪੀਨੀਅਨਸ ਹੈਗੇ ਆ, ਲੋਕਲ ਬੋਰਡਸ ਦੇ ਵੀ, ਸੁਪਰੀਡੈਂਟੈਂਟਸ ਦੇ ਵੀ, ਕਾਉਂਟੀਜ਼ ਦੇ ਵੀ। ਸੋ ਕਹਿੰਦੇ ਵੀ ਆਪਾਂ ਲਾਗੇ ਪਹੁੰਚ ਰਹੇ ਹਾਂ ਪਬਲਿਕ ਅਨਾਊਂਸਮੈਂਟ ਮਾਸਕ ਵੀਅਰਿੰਗ ਦੀ, ਖਾਸ ਕਰਕੇ ਪਬਲਿਕ ਸਕੂਲਸ ਦੇ ਵਿੱਚ ਪਹਿਨਣੇ ਚਾਹੀਦੇ ਆ ਕਿ ਨਹੀਂ। ਹਾਲ ਦੀ ਘੜੀ ਜੇ ਦੇਖਿਆ ਜਾਵੇ, ਕੈਲੀਫੋਰਨੀਆ ਰਿਕੁਆਇਰ ਕਰਦਾ ਆ K through 12 ਜਿੰਨੇ ਵੀ ਸਕੂਲਸ ਦੇ ਵਿੱਚ ਸਟੂਡੈਂਟਸ ਆ ਵੀ ਉਹਨਾਂ ਨੂੰ ਇਨਡੋਰਸ ਦੇ ਵਿੱਚ ਮਾਸਕ ਜਿਹੜਾ ਉਹ ਪਾਉਣਾ ਹੋਊਗਾ। ਜਿਹੜੀ ਫੇਸ ਕਵਰਿੰਗ ਮੈਡੀਕਲ ਕੰਡੀਸ਼ਨਸ ਦੇ ਕਰਕੇ ਆ, ਜਿਹਨੂੰ ਅਲਾਉਡ ਹੈਗਾ ਆ ਵੀ ਮੈਡੀਕਲ ਕੰਡੀਸ਼ਨ ਕਰਕੇ ਨਹੀਂ ਪਾ ਸਕਦੇ, ਸਿਰਫ ਉਸੇ ਨੂੰ ਹੀ ਛੋਟ ਹੈਗੀ ਆ। ਸੋ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਸੂਬੇ ਦੇ ਨਾਲ ਹੁਣ ਇਸ ਪਾਸੇ ਵੱਲ ਨੂੰ ਜਿਹੜੇ ਉਹਨਾਂ ਨੇ ਕਦਮ ਵਧਾਉਣਾ ਸ਼ੁਰੂ ਕਰ ਦਿੱਤਾ ਆ। ਜੀ, ਅਗਲੀ ਖਬਰ ਮਰਸਡ ਤੋਂ ਆ ਰਹੀ ਆ। ਮਰਸਡ ਕੈਲੀਫੋਰਨੀਆ ਦਾ ਸ਼ਹਿਰ ਹੈਗਾ, ਲਿਵਿੰਗਸਟਨ ਟਰਲਕ ਦੇ ਲਾਗੇ, ਜਿੱਥੇ ਯੂਨੀਵਰਸਿਟੀ ਆਫ ਮਰਸਡ ਵੀ ਆ। ਇੱਕ ਵਾਰੀ ਫੇਰ ਸਮੈਸ਼ ਐਂਡ ਗ੍ਰੈਬ ਦੇ ਅੰਡਰ 10 ਤੋਂ ਲੈ ਕੇ 15 ਗੁੰਡਿਆਂ ਵੱਲੋਂ ਇੱਕ ਜੁਐਲਰੀ ਸਟੋਰ ਜਿਹੜਾ ਮਰਸਡ ਦਾ ਮਾਲ ਆ ਉਹਦੇ ਵਿੱਚ ਪੂਰੀ ਤਰ੍ਹਾਂ ਦਿਨ ਦਿਹਾੜੇ ਲੁੱਟਿਆ ਗਿਆ। ਲੋਕਾਂ ਨੇ ਉੱਥੇ ਮੂਵੀਜ਼ ਵੀ ਬਣਾਈਆਂ। ਜਿਹੜੇ ਉੱਥੇ ਖੜੇ ਸੀਗੇ ਕਹਿੰਦੇ ਪਈ ਇਹ ਜਿਹੜੇ ਲੁੱਟਣ ਵਾਲੇ ਸੀਗੇ, ਇਹਨਾਂ ਦੇ ਕੋਲ ਵੱਡੇ ਵੱਡੇ ਹਥੌੜੇ, ਹੈਮਰ ਸੀਗੇ, ਸਲੈਜ ਹੈਮਰ ਸੀਗੇ, ਹੋਰ ਵੀ ਇਹਨਾਂ ਦੇ ਕੋਲ ਹਥਿਆਰ ਸੀਗੇ। ਸਰਜੈਂਟ ਐਮਿਲੀ ਫੋਸਟਰ ਮਰਸਡ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਦੱਸਿਆ ਹੈਗਾ। ਉਹਨਾਂ ਨੇ ਕਿਹਾ ਵੀ ਮਰਸਡ ਦੇ ਵਿੱਚ ਇਹ ਇੱਕ ਲਾਰਜ ਸਕੇਲ ਕ੍ਰਾਈਮ ਹੋਇਆ ਹੈਗਾ, ਤੇ ਜਿਹੜੇ EMPLOYEE ਵਿਚਾਰੇ ਕੰਮ ਕਰਦੇ ਸੀ, ਦਿਨ ਦਿਹਾੜੇ ਇਹ ਡਾਕਾ ਪਿਆ, ਤੇ ਉਹ ਕਹਿੰਦੇ ਵੀ ਪੂਰੀ ਤਰ੍ਹਾਂ ਟਰਾਮਾਟਾਈਜ਼ ਹੋਏ ਹੈਗੇ। ਕਹਿੰਦੇ ਵੀ ਬਹੁਤ ਹੀ ਜ਼ਿਆਦਾ ਸਕੇਰੀ ਸੀ ਵੀ ਸਾਨੂੰ ਇਸ ਥਰੂ ਜਾਣਾ ਪਿਆ। ਤੇ ਸਮੈਸ਼ ਐਂਡ ਗ੍ਰੈਬ ਰੋਬਰੀਜ਼ ਪੂਰੇ ਸਟੇਟ ਦੇ ਵਿੱਚ ਵਾਪਰ ਰਹੀਆਂ ਆ। ਇਹ ਸ਼ੁਰੂਆਤ ਹੋਈ ਸੀ ਸੈਨ ਫਰਾਂਸਿਸਕੋ ਤੋਂ, ਵਾਲਨਟ ਕ੍ਰੀਕ, ਲਾਸ ਐਂਜਲਸ, ਹਾਲੀਵੁੱਡ ਏਰੀਆ 'ਚ। ਜਿਹੜੇ ਆ 15-20 ਜਣੇ ਇਕੱਠੇ ਹੋ ਕੇ ਜਾਂਦੇ ਕਿਸੇ ਸਟੋਰ ਦੇ ਵਿੱਚ, ਤੇ ਉਹ ਸਮਾਨ ਲੁੱਟਦੇ ਆ ਤੇ ਲੁੱਟ ਕੇ ਚਲੇ ਜਾਂਦੇ ਹੈਗੇ ਆ। ਸੋ ਮਰਸਡ ਦੇ ਚੀਫ ਡਿਪਟੀ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਕੁਛ ਕੁ ਜ਼ੀਰੋ ਬੇਲ ਪਾਲਿਸੀਜ਼ ਹੈਗੀਆਂ ਆ ਸਟੇਟ ਲੈਵਲ ਦੇ ਉੱਤੇ, ਪਰ ਸਾਨੂੰ ਫੋਲੋ ਅਪ ਕਰਨਾ ਪੈਣਾ। ਕਹਿੰਦੇ ਵੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਟਰੈਕ ਆਊਟ ਕਰਾਂਗੇ ਜਿਹੜੇ ਲੋਕਾਂ ਨੇ ਇਹ ਮਾਲ 'ਚ ਜੁਐਲਰੀ ਸਟੋਰ ਨੂੰ ਲੁੱਟਿਆ ਵੀ ਕਿੱਥੋਂ ਇਹ ਆਏ ਆ, ਲੋਕਲ ਸੀ ਜਾਂ ਹੋਰ ਕਿਤੋਂ ਆਏ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਇੱਕ ਰੋਬਰੀ ਕਰਦੇ ਆ, ਮੈਕਸੀਮਮ ਟਰਮ ਉਹਦੀ ਸਜ਼ਾ 5 ਸਾਲ ਦੀ ਹੈਗੀ ਆ। ਜੇ ਗੈਂਗ ਰਿਲੇਟਡ ਰੋਬਰੀ ਹੁੰਦੀ ਆ ਤੇ 10 ਸਾਲ ਹੋਰ ਐਡ ਹੋ ਜਾਂਦੇ, ਸੋ ਟੋਟਲ 15 ਸਾਲ ਹੋ ਜਾਂਦੇ ਆ। ਸੋ ਇਸ ਸਾਰੇ ਦੇ ਵਿੱਚ ਕਹਿੰਦੇ ਪਈ ਚਾਰਜਸ ਨੂੰ ਡਿਟਰਮਨ ਕਰਨ ਦੇ ਲਈ ਪਹਿਲਾਂ ਤਾਂ ਬੰਦੇ ਲੱਭਣੇ ਆ
ਜਿਨ੍ਹਾਂ ਨੇ ਇਹ ਕੰਮ ਕੀਤਾ ਤੇ ਜਦੋਂ ਉਹ ਲੱਭ ਜਾਂਦੇ ਆ, ਉਹਨਾਂ 'ਤੇ ਕਿਸ ਤਰ੍ਹਾਂ ਚਾਰਜਿਸ ਲਾਣੇ ਆ। ਕਹਿੰਦੇ ਵੀ ਜੇ ਤਾਂ ਉਹਨੇ ਸਿਰਫ ਹੈਮਰਸ ਯੂਜ਼ ਕੀਤੇ ਹੈਗੇ ਆ ਗਲਾਸ ਤੋੜਨ ਦੇ ਲਈ, ਉਹਦੇ ਲਈ ਚਾਰਜ ਹੋਰ ਹੈਗੇ ਆ, ਜੇ ਉਹਨੇ ਥ੍ਰੈਟ ਨਹੀਂ ਕੀਤਾ ਜਿਹੜੇ ਉੱਥੇ ਲੋਕ ਖੜੇ ਸੀ। ਪਰ ਜਿਸ ਤਰ੍ਹਾਂ ਇੰਪਲਾਈ ਕਹਿੰਦੇ ਡਰੇ ਹੋਏ ਆ, ਜੇ ਉਹਨਾਂ ਨੂੰ ਥ੍ਰੈਟ ਕੀਤਾ ਗਿਆ ਆ ਤੇ ਉਹਨਾਂ ਦੇ ਉੱਤੇ ਜਿਹੜੇ ਹੋਰ ਚਾਰਜਿਸ ਲੱਗੂਗੇ। ਸੋ ਇਨਫੋਰਮੇਸ਼ਨ ਸਾਰੀ ਤੇ ਸਰਵੇਲੈਂਸ ਵੀਡੀਓ ਮਰਸਡ ਪੁਲਿਸ ਡਿਪਾਰਟਮੈਂਟ ਦੇ ਕੋਲ ਆ, ਤੇ ਉਹਨਾਂ ਨੇ ਲੋਕਾਂ ਨੂੰ ਵੀ ਬੇਨਤੀ ਕੀਤੀ ਆ ਵੀ ਜੇ ਕਿਸੇ ਕੋਲ ਕਿਸੇ ਤਰ੍ਹਾਂ ਦੀ ਵੀ ਇਸ ਰੋਬਰੀ ਦੇ ਬਾਰੇ ਇਨਫੋਰਮੇਸ਼ਨ ਹੋਵੇ ਤਾਂ ਮਰਸਡ ਪੁਲਿਸ ਡਿਪਾਰਟਮੈਂਟ ਨੂੰ ਕੰਟੈਕਟ ਕਰਨ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਇੱਕ ਜਿਹੜੇ 7-Eleven ਦੇ ਕਲਰਕ ਨੂੰ ਜਿਹੜਾ ਸ਼ਾਟ ਕਰ ਦਿੱਤਾ ਗਿਆ ਡਿਕਸਨ ਦੇ ਵਿੱਚ। ਸੋ ਕਹਿੰਦੇ ਵੀ ਤਕਰੀਬਨ 10:30 ਵਜੇ ਆਫਿਸਰਸ ਨੇ ਰਿਸਪੌਂਡ ਕੀਤਾ ਸੀਗਾ, ਜਿਹੜਾ ਨਾਰਥ ਫਸਟ ਸਟਰੀਟ ਹੈਗਾ ਡਿਕਸਨ ਦੇ ਉੱਤੇ ਜਿਹੜਾ 7-Eleven ਆ ਉੱਥੇ। ਇਹ ਟਿਊਜ਼ਡੇ ਨਾਈਟ ਰਾਤ ਨੂੰ ਇਹ ਗੋਲੀਬਾਰੀ ਦੀ ਘਟਨਾ ਜਿਹੜੀ ਉਹ ਵਾਪਰੀ ਆ। ਉੱਥੇ ਤੋਂ ਬਾਅਦ 'ਚ ਉਹਨੂੰ ਕਾਈਜ਼ਰ ਦੇ ਹਸਪਤਾਲ ਦੇ ਵਿੱਚ ਲੈ ਕੇ ਗਿਆ, ਜਿੱਥੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸਿਆ ਜਾਂਦਾ ਹੈਗਾ ਆ। ਸੋ ਜਿਹੜੇ ਆ ਕਹਿੰਦੇ ਵੀ ਉੱਥੇ ਦੀ ਜਿਹੜੀ ਜਿਹੜੇ ਨੋਨ ਨੇਬਰਹੁੱਡ ਦੇ ਵਿੱਚ ਇਹ ਸੀਗਾ। ਸੋ ਹਾਲ ਦੀ ਘੜੀ ਕਹਿੰਦੇ ਵੀ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ। ਜਿਹੜੇ ਸਸਪੈਕਟ ਦੱਸੇ ਜਾ ਰਹੇ ਆ ਪੁਲਿਸ ਦੇ ਦੁਆਰਾ ਵੀ ਉਸ ਟਾਈਮ ਦੇ ਉੱਤੇ ਗੋਲੀ ਮਾਰ ਕੇ ਉੱਥੋਂ ਬਾਅਦ ਦੇ ਵਿੱਚ ਭੱਜ ਗਏ ਆ, ਤੇ ਉਹਨਾਂ ਨੂੰ ਲੱਭਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਸੋ ਹੋਰ ਕੋਈ ਬਹੁਤੀ ਡਿਸਕ੍ਰਿਪਸ਼ਨ ਆ ਉਹ ਦੇਣ ਦੇ ਵਿੱਚ ਅਜੇ ਉਹਨਾਂ ਨੇ ਨਹੀਂ ਦਿੱਤੀ ਹੈਗੀ। ਕਹਿੰਦੇ ਵੀ ਉਹ ਆਏ ਆ ਤੇ ਆ ਕੇ ਉਹਨਾਂ ਨੇ ਗੋਲੀ ਚਲਾ ਕੇ ਜਿਹੜੀ ਉੱਥੋਂ ਬਾਅਦ 'ਚ ਨੱਸ ਗਏ ਆ। ਕਹਿੰਦੇ ਵੀ ਜੇ ਕਿਸੇ ਨੂੰ ਵੀ ਹੋਰ ਇਸ ਗੋਲੀਬਾਰੀ ਦੇ ਬਾਬਤ ਪਤਾ ਹੋਵੇ ਤਾਂ ਜਿਹੜੇ ਡਿਕਸਨ ਪੁਲਿਸ ਦੇ ਸਾਰਜੈਂਟ ਮਿਕ ਹੈਗੇ ਆ, ਉਹਨਾਂ ਦੇ ਨਾਲ 7076787070 ਦੇ ਉੱਤੇ ਸੰਪਰਕ ਕਰ ਸਕਦੇ ਹੈਗੇ ਨੇ। ਅਗਲੀ ਖਬਰ ਟੈਸਲਾ ਦੇ ਸੰਬੰਧ ਦੇ ਵਿੱਚ। ਟੈਸਲਾ ਕੰਪਨੀ ਨੂੰ ਸੂ ਕੀਤਾ ਜਾ ਰਿਹਾ ਹੈਗਾ ਡਿਸਕ੍ਰਿਮੀਨੇਸ਼ਨ ਦੇ ਸੰਬੰਧ ਦੇ ਵਿੱਚ। ਇਹ ਟੈਸਲਾ ਇਨਕਾਰਪੋਰੇਸ਼ਨ ਜਿਹੜੀ ਫਰੀਮੌਂਟ 'ਚ ਜਿਨ੍ਹਾਂ ਦਾ ਮੇਨ ਆਫਿਸ ਹੈਗਾ ਆ, ਕੈਲੀਫੋਰਨੀਆ ਡਿਪਾਰਟਮੈਂਟ ਆਫ ਫੇਅਰ ਇੰਪਲਾਇਮੈਂਟ ਹਾਊਸਿੰਗ ਇੱਕ ਲਾ ਸੂਟ ਫਾਈਲ ਕਰਨ ਜਾ ਰਿਹਾ ਆ। ਕਹਿੰਦੇ ਵੀ ਸਿਸਟੇਮੈਟਿਕ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਤੇ ਹਰਾਸਮੈਂਟ ਟੈਸਲਾ ਕੰਪਨੀ 'ਚ ਹੁੰਦੀ ਰਹੀ ਆ। ਇਹ ਸਾਰਾ ਕੁਝ ਸੰਨ 2015 ਤੋਂ ਲੈ ਕੇ ਸੰਨ 2019 ਤੱਕ ਹੁੰਦਾ ਰਿਹਾ ਹੈਗਾ। ਇਸ ਦੇ ਉੱਤੇ ਪਹਿਲਾਂ ਵੀ ਲਾ ਸੂਟ ਕਈ ਫਾਈਲ ਹੋਏ ਹੈਗੇ ਆ, ਪਰ ਟੈਸਲਾ ਦੇ ਜਿਹੜੇ ਇੰਪਲਾਈਜ਼ ਆ ਉਹ ਕਹਿ ਰਹੇ ਵੀ ਸਾਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਨਹੀਂ ਜਾ ਰਹੀ ਵੀ ਕਿਹੜੇ ਬੇਸ ਦੇ ਉੱਤੇ ਚਾਰਜਿਸ ਲਾਏ ਗਏ ਹੈਗੇ ਆ। ਪਿਛਲੇ ਸਾਲ ਵੀ ਜਿਹੜਾ ਆ ਅਕਤੂਬਰ ਮਹੀਨੇ ਦੇ ਵਿੱਚ ਇੱਕ ਕਾਲੇ ਮੂਲ ਦੇ ਕੰਟਰੈਕਟਰ ਨੇ ਯੂਰੀ ਅਵਾਰਡ ਵਿਨ ਕੀਤਾ ਸੀ ਟੈਸਲਾ ਦੇ ਅਗੇਂਸਟ $137 ਮਿਲੀਅਨ ਦਾ ਸੀਗਾ। ਤੇ 2 ਫੀਮੇਲ ਇੰਪਲਾਈਜ਼ ਨੇ ਵੀ ਪਿਛਲੇ ਸਾਲ ਲਾ ਸੂਟ ਫਾਈਲ ਕੀਤਾ ਸੀ ਵੀ ਉੱਥੇ ਦਾ ਜਿਹੜਾ ਵਰਕ ਇਨਵਾਇਰਮੈਂਟ ਆ ਉਹ ਹੋਸਟਾਈਲ ਵਰਕ ਇਨਵਾਇਰਮੈਂਟ ਆ। ਬੀਬੀਆਂ ਦੇ ਕੰਮ ਕਰਨ ਵਾਲਾ ਜਿਹੜਾ ਇਨਵਾਇਰਮੈਂਟ ਗੁੱਡ ਨਹੀਂ ਹੈਗਾ। ਇਹ ਜਿਹੜੀ ਕਾਰ ਮੇਕਿੰਗ ਫੈਕਟਰੀ ਹੈਗੀ ਫਰੀਮੌਂਟ ਦੇ ਵਿੱਚ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜੇ ਆਪਾਂ ਕਰਦੇ ਜਾਈਏ ਤਾਂ ਕਹਿੰਦੇ ਆ ਵੀ ਪੁਲਿਸ ਦੇ ਹੱਥੋਂ 2021 ਦੇ ਵਿੱਚ ਜਿਹੜੀਆਂ ਫੇਟਲ ਸ਼ੂਟਿੰਗਸ ਆ ਉਸ ਦਾ ਨਵਾਂ ਰਿਕਾਰਡ ਬਣਿਆ ਆ। 1055 ਲੋਕ ਪੂਰੇ ਮੁਲਕ ਭਰ ਦੇ ਵਿੱਚ ਪੁਲਿਸ ਦੇ ਦੁਆਰਾ 2021 ਦੇ ਵਿੱਚ ਜਿਹੜੇ ਉਹ ਮਾਰੇ ਗਏ ਸੀ ਗੋਲੀ ਦੇ ਨਾਲ। ਕਹਿੰਦੇ ਵੀ ਪੂਰੇ ਨੇਸ਼ਨ ਵਾਈਡ ਇਹ ਹੁਣ ਤੱਕ ਦਾ ਕਹਿੰਦੇ ਵੀ ਕਾਫੀ ਵੱਡਾ ਆંકੜਾ ਹੈ। ਵਾਸ਼ਿੰਗਟਨ ਪੋਸਟ ਨੇ ਰਿਪੋਰਟ ਪੇਸ਼ ਕੀਤੀ। ਉਹਨਾਂ ਨੇ ਕਿਹਾ ਵੀ 2015 ਤੋਂ ਇਹ ਫੇਟਲ ਸ਼ੂਟਿੰਗਸ ਦੇ ਆંકੜੇ ਜਿਹੜੇ ਉਹ ਇਕੱਤਰ ਕਰ ਰਹੇ ਆ, ਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆ। 2019 ਦੇ ਵਿੱਚ 999 ਜਿਹੜੇ ਲੋਕ ਆ ਉਹ ਮਾਰੇ ਗਏ ਸੀਗੇ ਪੁਲਿਸ ਦੇ ਹੱਥੋਂ। ਸੋ ਇਹ ਜਿਹੜਾ ਉਹ ਦੇਖਿਆ ਗਿਆ। ਕਹਿੰਦੇ ਵੀ ਨੰਬਰ ਆਫ ਜਿਹੜੀਆਂ ਫੇਟਲ ਪੁਲਿਸ ਸ਼ੂਟਿੰਗਸ ਆ ਉਹ ਐਵਰੇਜ ਆ ਲਗਾਤਾਰ ਵੱਧਦੀ ਜਾ ਰਹੀ ਹੈ। ਕਹਿੰਦੇ ਵੀ ਇਹ ਡਾਟਾ ਬੜਾ ਕੰਸਿਸਟੈਂਟ ਹੈਗਾ ਆ ਤੇ ਲਗਾਤਾਰ ਇਸ ਦੇ ਵਿੱਚ ਵਾਧਾ ਹੀ ਦੇਖਿਆ ਜਾ ਰਿਹਾ ਹੈ ਆਫਿਸਰ ਇਨਵੋਲਵਡ ਸ਼ੂਟਿੰਗ ਡੈਥ ਦੇ ਵਿੱਚ। ਪਿਛਲੇ ਸਾਲ ਦੇ ਵਿੱਚ ਸਭ ਨੂੰ ਯਾਦ ਹੋਣਾ ਹਰਜੋਤ ਸਿੰਘ ਜੀ ਵੀ ਜਿਹੜੇ ਜਾਰਜ ਫਲੋਇਡ ਦੀ ਹੱਤਿਆ ਤੋਂ ਬਾਅਦ ਦੇ ਵਿੱਚ ਜਿਹੜੇ ਮਿਨੀਐਪੋਲਿਸ ਪੁਲਿਸ ਆਫਿਸਰ ਨੇ ਜਿਹੜੀ ਉਹ ਕੀਤੀ ਸੀ ਕਿ 2020 ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਹੁਣ ਤੱਕ 400 ਬਿੱਲ ਅਜਿਹੇ ਵੱਖ-ਵੱਖ ਸੂਬਿਆਂ ਦੇ ਲੈਜਿਸਲੇਚਰਸ ਦੇ ਵਿੱਚ ਲਿਆਂਦੇ ਗਏ ਆ। ਇਹ ਸਾਰੇ ਅਜੇ ਕਾਨੂੰਨ ਤਾਂ ਨਹੀਂ ਬਣੇ ਜਿਹੜੀ ਕਿ ਆਫਿਸਰਸ ਯੂਜ਼ ਆਫ ਫੋਰਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੰਬੋਧਨ ਕਰਦੇ ਹੈਗੇ ਆ ਵੀ ਉਸ ਦੇ ਵਿੱਚ ਉਹ ਯੂਜ਼ ਆਫ ਫੋਰਸ ਇਨਸੀਡੈਂਟਸ ਆ ਉਸ ਨੂੰ ਘਟਾਈਆਂ ਜਾਣ
ਜਿਹੜੀ ਮੈਂਟਲ ਹੈਲਥ ਐਕਸਪਰਟਸ ਆ ਉਹਨਾਂ ਦੀ ਕੋਈ ਰਿਸਪੌਂਸ ਟੀਮ ਜਿਹੜੀ ਉਹ ਬਣਾਈ ਜਾਵੇ, ਉਸ ਦੇ ਉੱਤੇ ਜ਼ੋਰ ਦੇਣ ਦੀ ਕੋਸ਼ਿਸ਼ ਹੈਗੀ ਆ। ਸੋ ਲਗਾਤਾਰ ਆਂਕੜੇ ਜਿਹੜੇ ਆ ਇਹ ਵੱਧ ਰਹੇ ਹੈਗੇ ਆ। ਇਹ ਵੀ ਦੱਸਦੇ ਜਾਈਏ ਵੀ ਜਿੰਨੀਆਂ ਵੀ ਇਹ ਸ਼ੂਟਿੰਗਸ ਆ ਜ਼ਰੂਰੀ ਨਹੀਂ ਹੁੰਦੀਆਂ ਵੀ ਜਿਹੜੀ ਜਾਰਜ ਫਲੋਇਡ ਵਾਂਗੂ ਹੀ ਜਿਹੜੀਆਂ ਹੋਈਆਂ ਆ। ਬਹੁਤੇ ਜਿਹੜੇ ਆ ਉਹ ਆਪੋਜ਼ਿਟ ਫਾਇਰ ਦਾ ਜਵਾਬ ਦਿੰਦੇ ਹੋਏ, ਗੋਲੀਬਾਰੀ ਦਾ ਜਵਾਬ ਦਿੰਦੇ ਹੋਏ ਵੀ ਗੋਲੀਆਂ ਚਲਾਈਆਂ ਜਾਂਦੀਆਂ ਨੇ। ਜੀ, ਕੈਲੀਫੋਰਨੀਆ ਦੇ ਵਿੱਚ ਇੱਕ ਬੰਦਾ ਆਪਣੀ ਕਾਰ ਦੇ ਵਿੱਚ ਐਲੀਗੇਟਰ ਲੈ ਕੇ ਘੁੰਮ ਰਿਹਾ ਸੀ ਤੇ ਜਦੋਂ ਉਸ ਨੂੰ ਪੁਲਿਸ ਵਾਲਿਆਂ ਨੇ ਅਰੈਸਟ ਕੀਤਾ ਹੈਗਾ। ਕਹਿੰਦੇ ਵੀ ਇਕੱਲਾ ਉਹ ਐਲੀਗੇਟਰ ਨੂੰ ਲੈ ਕੇ ਨਹੀਂ ਇਕੱਲਾ ਘੁੰਮ ਰਿਹਾ ਸੀ, ਆਪ ਉਸਨੇ ਸ਼ਰਾਬ ਵੀ ਪੀਤੀ ਹੋਈ ਸੀ। ਸੋ DUI ਦੇ ਅੰਡਰ ਉਹਨੂੰ ਚਾਰਜ ਕੀਤਾ ਗਿਆ ਐਂਡਰਸਨ ਟਾਊਨ ਨਾਰਦਰਨ ਕੈਲੀਫੋਰਨੀਆ ਦੇ ਵਿੱਚ। ਤੇ ਉਹ ਪੁਲਿਸ ਡਿਪਾਰਟਮੈਂਟ ਜਿਹੜੀ ਐਂਡਰਸਨ ਦੀ ਆ, ਉਹਨਾਂ ਨੇ ਫੇਸਬੁੱਕ ਦੇ ਉੱਤੇ ਫੋਟੋਆਂ ਵੀ ਸ਼ੋਅ ਕੀਤੀਆਂ ਕਿਸ ਤਰ੍ਹਾਂ ਉਹ ਛੋਟਾ ਇੱਕ ਐਲੀਗੇਟਰ ਕਾਰ ਦੇ ਵਿੱਚ ਉਸਨੇ ਰੱਖਿਆ ਹੋਇਆ ਸੀ। ਟਾਈਲਰ ਵਾਟਸਨ 29 ਸਾਲਾਂ ਦਾ ਅਰੈਸਟ ਕੀਤਾ ਗਿਆ ਆ ਕਿਉਂਕਿ ਉਹਦੇ ਤੇ ਪ੍ਰੋਬੇਸ਼ਨ ਆਰਡਰ ਵੀ ਸੀਗੇ ਜਿਸ ਨੂੰ ਉਹ ਵਾਇਲੇਟ ਕਰ ਰਿਹਾ ਸੀ। ਸੋ ਐਨੀਮਲ ਕੰਟਰੋਲ ਆਫੀਸਰਸ ਨੇ ਜਿਹੜਾ ਆ ਇਹ ਐਲੀਗੇਟਰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਕਹਿੰਦੇ ਇੰਪੋਰਟ ਤੇ ਸੇਲ ਆਫ ਕਿਸੇ ਤਰ੍ਹਾਂ ਦੇ ਵੀ ਐਗਜ਼ੋਟਿਕ ਐਨੀਮਲ ਜਿਹੜੇ ਹੈਗੇ ਜਿਨ੍ਹਾਂ 'ਚ ਐਲੀਗੇਟਰਸ ਵੀ ਆਉਂਦੇ ਜਾਂ ਉਹਨਾਂ ਦੇ ਬੋਡੀ ਪਾਰਟਸ ਜਿਹੜੇ ਵੇਚਣੇ, ਇਹ ਕੈਲੀਫੋਰਨੀਆ ਦੇ ਵਿੱਚ ਬੈਨ ਹੈਗੇ। ਸੰਨ 2019 ਦੇ ਵਿੱਚ ਇਹ ਲੈਜਿਸਲੇਸ਼ਨ ਪਾਸ ਹੋਇਆ ਸੀ। ਤੇ ਪਰ ਹਜੇ ਵੀ ਲੋਕ ਹਟਦੇ ਨਹੀਂ, ਕਹਿੰਦੇ ਵੀ ਇਹ ਮਲਟੀ ਬਿਲੀਅਨ ਡਾਲਰ ਬਿਜ਼ਨਸ ਹੈਗਾ। 5 ਮਿਲੀਅਨ ਐਲੀਗੇਟਰਸ USA ਦੇ ਵਿੱਚ ਇਸ ਟਾਈਮ ਪ੍ਰੈਜ਼ੈਂਟ ਹੈਗੇ ਆ। ਕਹਿੰਦੇ ਭਈ ਉਹ ਫਲੋਰੀਡਾ ਦੇ ਵਿੱਚ 1.25 ਮਿਲੀਅਨ ਐਲੀਗੇਟਰ ਆ, ਉੱਥੇ ਬਹੁਤ ਜ਼ਿਆਦੇ ਆ। ਪਰ ਲੋਕ ਕਈ ਵਾਰ ਇੱਦਾਂ ਦੇ ਜਿਹੜੇ ਐਨੀਮਲਸ ਆ ਉਹਨਾਂ ਨੂੰ ਮਾਰਦੇ ਆ ਤੇ ਵੇਚਦੇ ਆ। ਕਈ ਕਹਿੰਦੇ ਐਲੀਗੇਟਰ ਨੂੰ ਦਵਾਈਆਂ ਬਣਾਉਣ ਦੇ ਲਈ ਵਰਤਿਆ ਜਾਂਦਾ ਹੈਗਾ। ਕਲੀਨ ਕੈਲੀਫੋਰਨੀਆ ਦੇ ਤਹਿਤ ਲਿਟਰ ਰਿਮੂਵਲ ਪ੍ਰੋਗਰਾਮ ਆ ਉਹ ਵਾਈਸੀਲੀਆ ਦੇ ਵਿੱਚ ਫ੍ਰੈਜ਼ਨੋ ਦੇ ਨਜ਼ਦੀਕ ਜਿਹੜਾ ਸ਼ਹਿਰ ਆ ਉੱਥੇ ਲਾਂਚ ਕੀਤਾ ਗਿਆ ਹੈਗਾ ਆ। ਵਾਈਸੀਲੀਆ ਦੇ ਮੇਅਰ ਸਟੀਵ ਨੈਲਸਨ ਆ, ਉਹਨਾਂ ਨੇ ਕਿਹਾ ਵੀ ਜਿਹੜਾ ਸਾਡਾ ਫੋਕਸ ਆ ਜਿਹੜਾ ਹਾਈਵੇ 198 ਆ ਤੇ 99 ਆ ਉਹਦੇ ਇਰਦ ਗਿਰਦ ਪਈ ਜਿਹੜੀ ਗੰਦਗੀ ਆ ਉਸ ਨੂੰ ਸਾਫ਼ ਕਰਨਾ ਹੋਊਗਾ ਤਾਂ ਜੋ ਅਸੀਂ ਜਿਹੜੀ ਗੋਲਡਨ ਸਟੇਟ ਆ ਉਸ ਨੂੰ ਮੁੜ ਕੇ ਬਿਊਟੀਫਾਈ ਕਰੀਏ ਤੇ ਇਸ ਦੇ ਦਰਮਿਆਨ ਹੀ ਜਿਹੜੀਆਂ ਆ ਜੌਬਸ ਕ੍ਰੀਏਟ ਕੀਤੀਆਂ ਜਾਣ। ਸਿਟੀ ਨੂੰ 555,000 ਡਾਲਰਸ ਦਾ ਜਿਹੜਾ ਫੰਡ ਆ ਉਹ ਇਸ ਪ੍ਰੋਗਰਾਮ ਦੇ ਲਈ ਮਿਲਿਆ ਆ ਅਗਲੇ 3 ਸਾਲਾਂ ਦੇ ਲਈ। ਤੇ ਜਿਹੜੇ ਮੇਅਰ ਹੈਗੇ ਉਹਨਾਂ ਨੇ ਕਿਹਾ ਵੀ ਇਹ ਉਮੀਦ ਕਰਦੇ ਆ ਵੀ ਇਹ ਲੌਂਗ ਟਰਮ ਵੀ ਰਹੇਗਾ। ਇਹ ਪਾਰਟਨਰਸ਼ਿਪ ਕਹਿੰਦੇ ਸਿਟੀ ਆਫ ਵਾਈਸੇਲੀਆ, ਕਲੀਨ ਕੈਲੀਫੋਰਨੀਆ, ਕੈਲਟ੍ਰਾਂਸ ਡਿਸਟ੍ਰਿਕਟ 6 ਤੇ ਕਮਿਊਨਿਟੀ ਸਰਵਿਸ ਇੰਪਲੋਇਮੈਂਟ ਟ੍ਰੇਨਿੰਗ ਦੇ ਸਾਰਿਆਂ ਦੇ ਸਾਂਝੇ ਸਹਿਯੋਗ ਦੇ ਨਾਲ ਸੰਭਵ ਬਣੀ ਆ। ਜੀ, ਸੈਂਟਰਲ ਵੈਲੀ ਦੇ ਵਿੱਚ ਕਹਿੰਦੇ ਵੀ ਜੇ ਸੁਪਰਵਾਲ ਦੀ ਗੱਲ ਕਰਦੇ ਜਾਈਏ, ਇਸ ਸੰਡੇ ਨੂੰ ਸੁਪਰਵਾਲ ਹੋਣਾ ਹੈਗਾ ਤੇ ਸੁਪਰਵਾਲ ਦੀਆਂ ਟਿਕਟਸ ਜਿਹੜੀਆਂ ਹੁੰਦੀਆਂ ਬਹੁਤ ਮਹਿੰਗੀਆਂ ਹੁੰਦੀਆਂ। ਸਭ ਤੋਂ ਮਹਿੰਗੀ ਟਿਕਟ ਇਸ ਵਾਰ ਸੁਪਰਵਾਲ ਦੀ 61,338 ਡਾਲਰ ਦੀ ਵੇਚੀ ਜਾ ਰਹੀ ਹੈ ਸਟੱਬ ਹੱਬ ਦੇ ਮੁਤਾਬਕ। ਇਹ ਲਾਸ ਐਂਜਲਸ ਵੇਸਟ ਨਿਊਜ਼ ਪਾਰਟਨਰ KTL ਨੇ ਇਹ ਦੱਸਿਆ ਆ। ਪਰ ਉਹ ਕਹਿੰਦੇ ਵੀ ਜਿਹੜਾ ਕੋਈ ਬੰਦਾ ਹੁਣ 61,338 ਡਾਲਰ ਦੀ ਟਿਕਟ ਲਊਗਾ ਉਹਦੇ ਨਾਲ ਤਾਂ ਉਹ ਹੋਰ ਕਿਤੇ ਚੱਜ ਦੀ ਜਗ੍ਹਾ ਇਨਵੈਸਟ ਕਰ ਲੈ। ਤੇ ਉਹਨਾਂ ਨੇ ਸਰਚ ਆਊਟ ਕੀਤਾ ਵੀ ਕਿਹੜੇ ਏਰੀਏ ਦੇ ਵਿੱਚ ਰੀਅਲ ਸਟੇਟ ਬੰਦਾ ਇੰਨੇ ਦੀ ਲੈ ਸਕਦਾ। ਤੇ ਟੁਲੈਰੀ ਕਾਉਂਟੀ ਦੇ ਵਿੱਚ ਇੱਕ ਡੱਕਰ ਨਾਮ ਦਾ ਟਾਊਨ ਆ, ਉੱਥੇ ਕਹਿੰਦੇ ਸਿੰਗਲ ਫੈਮਿਲੀ ਹੋਮ ਸੇਲ ਤੇ ਲੱਗਿਆ 59,000 ਡਾਲਰ ਦਾ। ਸੋ ਉਹਨਾਂ ਨੇ ਕਿਹਾ ਵੀ ਜੇ ਬੰਦਾ ਇਹ ਨਾ ਦੇਖਣ ਜਾਵੇ ਸੁਪਰਵਾਲ ਤੇ ਉਹ ਘਰ ਖਰੀਦ ਸਕਦਾ ਹੈਗਾ ਉਨੇ ਪੈਸਿਆਂ ਦੇ ਵਿੱਚ। ਜੀ, ਭਾਜੀ ਕੋ ਆਲਰੇਡੀ ਇੰਨੇ ਪੈਸੇ ਹੈਗੇ ਟਿਕਟ ਖਰੀਦਣ ਲਈ, ਉਹਦੀ ਆਲਰੇਡੀ ਕਈ ਜਗ੍ਹਾ ਦੇ ਉੱਤੇ ਹਰਜੋਤ ਸਿੰਘ ਦੀ ਇਨਵੈਸਟਮੈਂਟ ਪਹਿਲਾਂ ਹੀ ਹੋਣੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਡਿਪਟੀਜ਼ ਆ ਇੱਕ ਚੇਜ਼ ਜਿਹੜੀ ਉਹ ਕਰ ਰਹੇ ਸੀਗੇ, ਕਹਿੰਦੇ ਵੀ ਬਾਅਦ ਦੇ ਵਿੱਚ ਇਹ ਚੇਜ਼ ਡੈਡਲੀ ਜਿਹੜੀ ਉਹ ਹੋਈ ਐਕਸੀਡੈਂਟ ਕ੍ਰੈਸ਼ ਜਿਹੜਾ ਉਹ ਵਾਪਰਿਆ ਸਟਾਕਟਨ ਦੇ ਵਿੱਚ ਤੇ ਉਸ ਬੰਦੇ ਦੀ ਕਹਿੰਦੇ ਬਾਅਦ ਚ ਮੌਤ ਹੋ ਗਈ ਆ। ਸੈਨ ਮਕੀਨ ਕਾਉਂਟੀ ਦੇ ਜਿਹੜੇ ਡਿਪਟੀ ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਅੱਜ ਹੀ ਇਹ ਜਿਹੜੀ ਘਟਨਾ ਆ ਉਹ ਵਾਪਰੀ ਸੀਗੀ। ਸੋ ਕਹਿੰਦੇ ਵੀ ਪਹਿਲੋਂ ਡਿਪਟੀਜ਼ ਨੇ ਇਸ ਵਹੀਕਲ ਨੂੰ ਪੁੱਲ ਓਵਰ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਦੇ ਵਿੱਚ ਇਹ ਡਰਾਈਵਰ ਰੁਕਿਆ ਨਹੀਂ ਤੇ ਫਿਰ ਤੇਜ਼ੀ ਦੇ ਨਾਲ ਇਹ ਡਰਾਈਵ ਕਰਦਾ ਰਿਹਾ ਤੇ ਬ੍ਰਿਸਟਲ ਤੇ ਪਰਸ਼ਿੰਗ ਐਵਨਿਊ ਦੇ ਨਜ਼ਦੀਕ ਇੱਕ ਰੁੱਖ ਦੇ ਵਿੱਚ ਇਸ ਦੀ ਗੱਡੀ ਜਾ ਟਕਰਾਈ
ਜਿਸ ਤੋਂ ਬਾਅਦ 'ਚ ਉਹਨੂੰ ਹਸਪਤਾਲ 'ਚ ਵੀ ਲੈ ਕੇ ਗਏ, ਪਰ ਉੱਥੇ ਉਸ ਦੀ ਮੌਤ ਹੋ ਗਈ। ਜੀ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਤੇ ਅ ਯੂਨੀਵਰਸਿਟੀ ਆਫ ਕੈਲੀਫੋਰਨੀਆ ਇਰਵਾਈਨ ਨੂੰ $55 ਮਿਲੀਅਨ ਕਿਸੇ ਨੇ ਗਿਫਟ ਦਿੱਤਾ ਹੈਗਾ ਡਿਪਰੈਸ਼ਨ ਦੇ ਉੱਤੇ ਸਟੱਡੀ ਨੂੰ। ਸੋ ਕਹਿੰਦੇ ਭਈ ਇਹ ਇੱਕ ਵੱਡੀ ਪ੍ਰੋਬਲਮ ਹੈਗੀ ਆ ਇਸ ਟਾਈਮ ਡਿਪਰੈਸ਼ਨ ਦੀ। ਇੱਕ ਸੈਂਟਰ ਉੱਥੇ ਨੋਇਲ ਡਰੂਰੀ ਐਮਡੀ ਡਿਪਰੈਸ਼ਨ ਰਿਸਰਚ ਸੈਂਟਰ ਹੈਗਾ ਆ। ਇੱਕ ਫਿਜ਼ੀਸ਼ੀਅਨ ਦੇ ਨਾਮ ਦੇ ਪਿੱਛੇ ਉਸ ਦਾ ਨਾਮ ਰੱਖਿਆ ਗਿਆ ਨਿਊਪੋਰਟ ਬੀਚ ਦੇ ਵਿੱਚ। ਸੋ ਇਹ ਸਾਰਾ ਪੈਸਾ ਉਸ ਸੈਂਟਰ ਦੇ ਉੱਤੇ ਲਾਇਆ ਜਾਊਗਾ, ਤੇ ਜੋ ਕਿ ਡਿਪਰੈਸ਼ਨ ਦੇ ਜਿਹੜੇ ਮਰੀਜ਼ ਲੋਕ ਆ ਉਹਨਾਂ ਦਾ ਇਲਾਜ ਕਰੂਗਾ। ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਦੇ ਮੁਤਾਬਕ 21 ਮਿਲੀਅਨ ਅਡਲਟ, ਜਿਹੜੀ ਕਿ ਪੂਰੇ USA ਦੀ ਅਡਲਟ ਪੋਪੂਲੇਸ਼ਨ ਦਾ 8.4% ਬਣਦਾ ਹੈਗਾ, ਕਹਿੰਦੇ ਭਈ ਉਹ ਡਿਪਰੈਸ਼ਨ ਦਾ ਸ਼ਿਕਾਰ ਹੈਗੇ ਆ। ਜੀ, ਹਾਂਡਾਈ ਤੇ ਕੀਆ ਕੰਪਨੀ ਨੇ ਜਿਹੜੇ ਉਹਨਾਂ ਦੀਆਂ ਗੱਡੀਆਂ ਦੇ ਓਨਰਸ ਆ, ਉਹਨਾਂ ਨੂੰ ਕਿਹਾ ਆ ਵੀ ਭਾਈ ਆਪਣੀਆਂ ਗੱਡੀਆਂ ਬਾਹਰ ਪਾਰਕ ਕਰਿਆ ਕਰੋ, ਕਿਉਂਕਿ ਇਹਦੇ ਵਿੱਚ ਅੱਗ ਲੱਗ ਸਕਦੀ ਆ। 5 ਲੱਖ ਵਹੀਕਲਸ ਕਹਿੰਦੇ ਆ ਇਸ ਦੇ ਅਧੀਨ ਜਿਹੜੀਆਂ ਉਹ ਹੈਗੀਆਂ। ਸੋ ਜਿਨ੍ਹਾਂ ਕੋ ਭਾਈ ਹਾਂਡਾਈ ਤੇ ਕੀਆ ਦੀਆਂ ਗੱਡੀਆਂ ਹੈਗੀਆਂ ਆ, ਕਿਰਪਾ ਕਰਕੇ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਸੁਣਿਓ ਤੇ ਦੇਖਿਓ। ਹਾਂਡਈ ਨੇ ਰੀਕਾਲ ਇਸ਼ੂ ਕੀਤੀ ਹੈ 2016 ਤੋਂ 2018 ਦੇ ਸੈਂਟਾ ਫੇ SUV ਮਾਡਲਸ ਦੇ ਲਈ, 2017-2018 ਸੈਂਟਾ ਫੇ ਸਪੋਰਟ SUV ਤੇ ਨਾਲ ਹੀ 2019 ਦੀ ਸੈਂਟਾ ਫੇ ਐਕਸਲ ਮਾਡਲਸ ਤੇ 2014 ਤੋਂ 2015 ਦੇ ਟਕਸਨ SUVs। ਕੀਆ ਨੇ 2016 2000 ਤੋਂ 18 ਦੇ K900 ਸਿਡਾਨਸ, 2014 ਤੋਂ 2016 ਦੀਆਂ ਸਪੋਰਟੇਜ SUV ਜਿਹੜੀਆਂ ਆ ਉਹਨਾਂ ਨੇ ਉਸ ਨੂੰ ਰੀਕਾਲ ਕੀਤਾ ਆ। ਜਿਨ੍ਹਾਂ ਕੋਲ ਵੀ ਇਹ ਮਾਡਲਸ ਦੀਆਂ ਗੱਡੀਆਂ ਹੈਗੀਆਂ ਆ, ਉਹਨਾਂ ਨੂੰ ਬੇਨਤੀ ਆ ਵੀ ਆਪਣੀਆਂ ਬਿਲਡਿੰਗਾਂ ਤੋਂ ਬਾਹਰ, ਘਰੋਂ ਬਾਹਰ ਹੀ ਇਹਨਾਂ ਗੱਡੀਆਂ ਨੂੰ ਪਾਰਕ ਕਰੋ। ਕਹਿੰਦੇ ਵੀ ਅਚਾਨਕ ਆਪੇ ਹੀ ਜਿਹੜੀ ਇਹਨਾਂ ਨੂੰ ਅੱਗ ਲੱਗ ਸਕਦੀ ਆ, ਉਹ ਵੀ ਉਦੋਂ ਜਦੋਂ ਇਹ ਭਾਵੇਂ ਰਨਿੰਗ ਵੀ ਨਾ ਹੋਣ। ਸੋ ਭਾਈ ਤੁਰੰਤ ਇੱਕ ਤਾਂ ਆਪੋ ਆਪਣੇ ਜਿਹੜੇ ਹੁੰਡਈ ਤੇ ਕੀਆ ਦੇ ਜਿਹੜੇ ਡੀਲਰਸ ਆ ਉਹਨਾਂ ਦੇ ਨਾਲ ਕੰਟੈਕਟ ਕਰੋ ਵੀ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਕੀ ਕੀਤਾ ਜਾ ਸਕਦਾ ਆ। ਨੈਸ਼ਨਲ ਹਾਈਵੇ ਜਿਹੜੀ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਇਹ ਡਾਕੂਮੈਂਟਸ ਦਸਤਾਵੇਜ਼ ਜਿਹੜੇ ਫਾਈਲ ਕੀਤੇ ਸੀ, ਉਸ ਦੇ ਵਿੱਚ ਇਹ ਪਤਾ ਲੱਗਾ ਆ। ਕੀਆ ਜਿਸ ਦੇ ਵਿੱਚ ਮੰਨਦਾ ਹੈ ਵੀ ਆਲਰੇਡੀ ਉਹਨਾਂ ਨੂੰ ਪਤਾ ਹੈ ਵੀ 3 ਅਜਿਹੇ ਇਹਨਾਂ ਦੇ ਵਹੀਕਲ ਹੈਗੇ ਸੀਗੀਆਂ ਜਿਹੜੀਆਂ ਆਪੇ ਹੀ ਅੱਗ ਜਿਹੜੀਆਂ ਉਹਨਾਂ ਨੂੰ ਲੱਗ ਗਈ ਸੀਗੀ। ਜੀ ਬਿਲਕੁਲ, 4,85,000 ਦੇ ਕਰੀਬ ਕਾਰਾਂ ਰੀਕਾਲ ਕੀਤੀਆਂ ਗਈਆਂ ਹੈਗੀਆਂ ਹੁੰਡਾਈ ਤੇ ਕੀਆ ਵੱਲੋਂ। ਜੀ, ਤੇ ਸਮਾਂ ਆਪਣਾ ਸਮਾਪਤੀ ਦੇ ਵੱਲ ਨੂੰ ਆ। ਉਸ ਤੋਂ ਪਹਿਲਾਂ ਜੇ ਤੁਹਾਨੂੰ ਅਸੀਂ ਸਟਾਕ ਦੇ ਹਾਲ ਦੱਸਦੇ ਜਾਈਏ, ਸਟਾਕ ਇੱਕ ਵਾਰੀ ਫਿਰ ਤਾਂ ਦੇ ਵੱਲ ਨੂੰ ਉਹਨਾਂ ਨੇ ਰੁੱਖ ਕੀਤਾ ਹੋਇਆ ਆ। ਡਾਓ ਜੋਨਸ ਕੱਲ੍ਹ ਦੇ ਮੁਕਾਬਲੇ ਇੱਕ ਵਾਰੀ ਫਿਰ 305 ਪੁਆਇੰਟ ਵਧਿਆ, 35,768 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 66 ਪੁਆਇੰਟ ਵੱਧ ਕੇ 4587 ਦੇ ਉੱਤੇ ਬੰਦ ਹੋਇਆ। ਨੈਸਡੈਕ 296 ਪੁਆਇੰਟ ਵੱਧ ਕੇ 14,490 ਤੇ ਬੰਦ ਹੋਇਆ। ਸੋਨੇ ਦਾ ਭਾਅ $1,834 ਪ੍ਰਤੀ ਆਉਂਸ, 10 ਈਅਰ ਯੀਲਡ 1.93% ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 44,299 ਦੇ ਉੱਤੇ ਚੱਲ ਰਿਹਾ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਇੰਡੀਆ ਦੇ 74 ਰੁਪਏ ਤੇ 82 ਪੈਸੇ ਦੇ ਬਰਾਬਰ ਰਹੀ ਆ। ਇੱਥੇ ਹੀ ਪ੍ਰੋਗਰਾਮ ਦੀ ਜਿਹੜੀ ਹੁਣ ਸਮਾਪਤੀ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਸਤਿਕਾਰ, ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।